मैं फिल्म ਦਾ ਐਲਾਨ ਕਰਦਾ ਜੀ ਅੱਜ ਲਾ ਵੀ ਗੋਗਾ ਹੋਊਗਾ ਸਿਰੇ ਥੱਲੇ ਨੇਰਾ ਮੈਂ ਫਿਲਮ ਨਹੀਂ ਬਣਾਉਣੀ ਨਹੀਂ ਜਦੋਂ ਤੁਸੀਂ ਕਹਿਤਾ ਵੀ ਪ੍ਰੋਡਿਊਸਰ ਆ ਤੇ ਫਿਰ ਮੇਰੇ ਲਈ ਤਾਂ ਸਭ ਕੁਝ ਤੁਸੀਂ ਹੋ ਕਿਉਂਕਿ ਤੂੰ ਲੇਟ ਹੋ ਗਿਆ ਫਿਲਮਾਂ ਹੁਣ ਬਣਦੀਆਂ ਕਲਰ ਉਹ ਬਲੈਕ ਐਂਡ ਵਾਈਟ ਤੂੰ ਹੋ ਗਿਆ ਲੇਟ ਇਹ ਹੁਣ ਫੇਰ 40 ਸਾਲ ਪਿੱਛੇ ਜਾਣ ਪੜਾ ਤੇ ਛੱਪੜ ਤੋਂ ਕੈਮਰਾ ਅੱਜ ਕਰਕੇ ਪੈਨ ਹੋਇਆ ਪਿੱਛੇ ਨੂੰ ਤੇ ਤੁਸੀਂ ਵਿੱਚੋਂ ਨਿਕਲੇ ਹੋ ਤੁਹਾਡੇ ਹੱਥ ਇੰਨੀਆਂ ਗੇਂਦਾਂ ਲੋਹਾ ਪੁਰਾਣੀਆਂ ਜੁੱਤੀਆਂ ਸਿੱਧੇ ਕਬਾੜੀਏ ਦੀ ਦੁਕਾਨ ਤੇ ਗਏ ਹੋ ਉਹ ਤੋਲ ਦੁਸ਼ਮਣਾ ਦੋ ਦੁਸ਼ਮਣਾ ਇੱਕ ਕਬਾੜੀਏ ਦੀ ਦੁਕਾਨ ਤੇ ਸਿੱਧਾ ਨਹਾਉਣਾ ਧੋਣਾ ਵੀ ਨਹੀਂ ਉਹ ਪੈਸੇ ਦੇਗਾ ਤਾਂ ਉੱਚੋਂ ਨਹਾਉਣਾ ਤੂੰ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਸਾਰਿਆਂ ਦਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਬੈਰੇ ਚੈਨਲ ਤੇ। ਸੋ ਬਹੁਤ ਖਾਸ ਵੀਡੀਓ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਚੜ੍ਹਦੇ ਪੰਜਾਬ ਤੋਂ ਬਹੁਤ ਫੇਮਸ ਅਦਾਕਾਰ ਫਨਕਾਰ ਐਕਟਰ ਜਿਹੜੇ ਨੇ ਕਰਨਜੀਤ ਅਨਮੋਲ ਸਾਰਿਆਂ ਨੂੰ ਪਤਾ ਹੈ ਪੰਜਾਬੀ ਮੂਵੀਆਂ ਦੇ ਵਿੱਚ ਤਕਰੀਬਨ ਹੀ ਉਹਨਾਂ ਦਾ ਰੋਲ ਹੁੰਦਾ ਆ ਬਹੁਤ ਵਧੀਆ ਨਿਭਾਉਂਦੇ ਨੇ ਤੇ ਬਹੁਤ ਹੀ ਫੇਮਸ ਐਕਟਰ ਨੇ ਉਹ ਉਹਨਾਂ ਨੇ ਵਿਜ਼ਿਟ ਕੀਤਾ ਸੀਗਾ ਤੇ ਉੱਥੇ ਸਲੀਮ ਅਲਬੇਲਾ ਤੇ ਗੋਗਾ ਪਸੂਰੀ ਸਾਹਿਬ ਵੀ ਉਹਨਾਂ ਦੇ ਨਾਲ ਗੱਪਸ਼ਪ ਮਾਰੀ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਸੋ ਮਾਹੌਲ ਬਹੁਤ ਵਧੀਆ ਉਹਨਾਂ ਨੇ ਕ੍ਰੀਏਟ ਕੀਤਾ ਉੱਥੇ ਤੇ ਉਹ ਵੀਡੀਓ ਸ਼ੂਟ ਇਹਨਾਂ ਨੇ ਕੀਤੀ ਹੈ ਇੱਕ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਆ ਤੇ ਨਾਲੇ ਹੋਰ ਇਹਨਾਂ ਨੇ ਇਹਦੇ ਵਿੱਚ ਇਹ ਵੀ ਸੁਣਿਆ ਗਿਆ ਕਿ ਜਿਹੜੇ ਕਰਮਜੀਤ ਅਨਮੋਲ ਜੀ ਨੇ ਉਹਨਾਂ ਨੇ ਫਿਲਮ ਦੀ ਆਫਰ ਦਿੱਤੀ ਆ ਗੋਗਾ ਪਸਰੂਰੀ ਸਾਹਿਬ ਨੂੰ ਤੇ ਦੇਖਦੇ ਆ ਵਾਕਈ ਵੀ ਉਹਨਾਂ ਨੇ ਫਿਲਮ ਦੀ ਆਫਰ ਕਿਹੜੀ ਦਿੱਤੀ ਕਿਹੜੀ ਮੂਵੀ ਦੀ ਗੱਲਬਾਤ ਕੀਤੀ ਆ ਤੇ ਸਾਰੀ ਵੀਡੀਓ 'ਚ ਜੁੜੇ ਰਹੋ ਐਂਡ ਤੱਕ ਜਿਹੜੇ ਦੋਸਤਾਂ 'ਚ ਪਹਿਲੀ ਵਾਰੀ ਸਾਡੇ ਚੈਨਲ ਤੇ ਆਏ ਨੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਸ਼ੇਅਰ ਤੱਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਲੱਗ ਰਹੀਆਂ ਨੇ ਤੇ ਚੱਲਦੇ ਸਿੱਧਾ ਵੀਡੀਓ ਵੱਲ ਨੂੰ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਉਹ ਅਲਬੇਲਾ ਏ ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਉਹ ਅਲਬੇਲਾ ਏ ਉਹ ਇੱਥੇ ਜੁਗਤਾਂ ਦੀ ਬਣਦੀ ਕਤਾਰ ਉਹ ਇੱਥੇ ਵਿਕਿਆਂ ਦਾ ਨਹੀਂ ਕਾਰੋਬਾਰ ਉਹ ਇਹਨੂੰ ਵੇਖਦੇ ਸਮੁੰਦਰੋਂ ਅਲਬੇਲਾ ਟੀਵੀ ਵੇਖੋ ਜੀ ਵੇਖੋ ਜੀ ਵੇਖੋ ਜੀ ਅਲਬੇਲਾ ਟੀਵੀ ਵੇਖੋ ਜੀ ਵੇਖੋ ਜੀ ਵੇਖੋ ਜੀ अस्सलाम वालेकुम जी सत श्री अकाल जी ते चढ़दा ते लਹਿੰਦਾ ਪੰਜਾਬ ਰੱਬ ਇਹਨਾਂ ਨੂੰ ਆਪਣੇ ਹਿਫਜ਼ੋ ਮਾਨ ਚ ਰੱਖੇ ਕਾਇਮ ਔਰ ਦਾਇਮ ਰੱਖੇ ਪੰਜਾਬ ਹੈ ਤਾਂ ਪੰਜਾਬੀ ਹੈ ਤੇ ਪੰਜਾਬੀ ਮਾਂ ਬੋਲੀ ਹੈ ਤੇ ਪੰਜਾਬ ਹੈ ਤੇ ਅਸੀਂ ਕਰਮਜੀਤ ਅਨਮੋਲ ਭਾਜੀ ਬਹੁਤ ਵਧੀਆ ਕਲਾਕਾਰ ਆ ਚੜ੍ਹਦੇ ਪੰਜਾਬ ਬਲਕਿ ਪੂਰੀ ਦੁਨੀਆ ਦੇ ਫਨਕਾਰ ਜਿਹੜਾ ਹੁੰਦਾ ਨਾ ਉਹਦੇ ਲਈ ਦੇਸ਼ਾਂ ਦੀ ਕੋਈ ਅੱਠੀ ਸ਼ਬਦ ਨਹੀਂ ਹੁੰਦੇ ਪੂਰੀ ਦੁਨੀਆ ਹੀ ਉਹਨਾਂ ਨੂੰ ਸੁਣਦੀ ਕਿਉਂਕਿ ਲਤਾ ਜੀ ਉੱਧਰ ਵੀ ਸੁਣੇ ਜਾਂਦੇ ਇੱਧਰ ਵੀ ਗੁਲਾਮ ਅਲੀ ਇੱਧਰ ਵੀ ਸੁਣੇ ਜਾਂਦੇ ਆ ਜੀ ਗੁਲਾਮ ਅਲੀ ਉੱਧਰ ਵੀ ਸੁਣੇ ਜਾਂਦੇ ਤੇ ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ ਤੁਸੀਂ ਮੇਰੇ ਘਰ ਆਏ ਹੋ ਥੈਂਕ ਯੂ ਭਾਜੀ ਤੇ ਅਸੀਂ ਤੁਹਾਨੂੰ ਬਸ ਸ਼ਬ ਹੈ ਹੀ ਨਹੀਂ ਵੀ ਖੁਸ਼ੀ ਹੈ ਨਹੀਂ ਸਾਨੂੰ ਤੇ ਸਾਡੀ ਮਾਂ ਬੋਲੀ ਕਾਨਫਰੰਸ ਵੀ ਸੀ ਉਹਦੇ ਜਾਏ ਤੇ ਤੁਸੀਂ ਆਏ ਹੋ ਅੱਜ ਘਰ ਚਾਹ ਤੇ ਮੇਰੇ ਕੋਲ ਤੇ ਖਾਣਾ ਤੇ ਮੇਰਾ ਹਾਲ ਗੋਗੇ ਨੇ ਹੱਥ ਲਾਤਾ ਮੈਂ ਤੁਹਾਨੂੰ ਖਵਾਉਣਾ ਸੀ ਇਹਨੇ ਹੱਥ ਲਾਤਾ ਭਾਜੀ ਖਾਣਾ ਤੇ ਹੁੰਦਾ ਜੀ ਔਰ ਗੋਗੀ ਵੇਖ ਲਓ ਕਿ ਜੇ ਕੋਈ ਏਡਾ ਵੱਡਾ ਫਨਕਾਰ ਆਪਾਂ ਕਰਮਜੀਤ ਅਨਮੋਲ ਸਾਹਿਬ ਦੀ ਗੱਲ ਕਰੀਏ ਹੈ ਨਾ ਬੜੇ ਵਧੀਆ ਫਨਕਾਰ ਨੇ ਐਕਟਰ ਨੇ ਤੇ ਉਹ ਵਿਜ਼ਿਟ ਕੀਤੇ ਨੇ ਗੋਗਾ ਸਾਹਿਬ ਤੇ ਅਲਬੇਲਾ ਸਾਹਿਬ ਦੇ ਘਰ ਤੇ ਉੱਥੇ ਬੜਾ ਵਧੀਆ ਇੰਟਰੋਡਿਊਸ ਕਰਾ ਰਹੇ ਤੇ ਉੱਥੇ ਵੀ ਜੁਗਤ ਮਾਰ ਰਹੇ ਨੇ ਦੇਖੋ ਗੋਗੇ ਤੇ ਜੁਗਤ ਵੀ ਉਹ ਮਾਰੀ ਵੀ ਰੋਟੀ ਪੇਸ਼ ਕਰਨੀ ਸੀ ਤੇ ਰੋਟੀ ਨੂੰ ਖਾਣੇ ਨੂੰ ਹੱਥ ਲਾਤਾ ਗੋਗੇ ਨੇ ਤੇ ਹੁਣ ਉਹ ਪੇਸ਼ ਨਹੀਂ ਕਰ ਸਕਦੇ ਤੇ ਅੱਗਿਓਂ ਜਿਹੜੇ ਕਰਮਜੀਤ ਅਨਮੋਲ ਨੇ ਉਹ ਵੀ ਕਮੇਡੀ ਬਹੁਤ ਵਧੀਆ ਕਰਦੇ ਰਹੇ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਵੀਡੀਓ ਨੇ ਮੂਵੀਆਂ ਨੇ ਬਹੁਤ ਸਾਰੀਆਂ ਮੂਵੀਆਂ ਇਹਨਾਂ ਨੇ ਕੀਤੀਆਂ ਨੇ ਸਾਰੀਆਂ ਤੁਸੀਂ ਵੇਖੀਆਂ ਵੀ ਹੋਣਗੀਆਂ ਕਿਉਂਕਿ ਬਹੁਤ ਵੱਡੇ ਫਨਕਾਰ ਨੇ ਤੇ ਕਮੇਡੀ ਮੂਵੀ ਜ਼ਿਆਦਾ ਕਰਦੇ ਨੇ ਤੇ ਉਹ ਵੀ ਅੱਗੇ ਜੁਗਤਾਂ ਮਾਰਨਗੇ ਪੱਕਾ ਵੇਖਿਓ ਹੁਣ ਦੇਖਦੇ ਅੱਗੇ ਤਾਂ ਲਾਇਆ ਨਾਲ ਖਾਣਾ ਹੋਰ ਵੀ ਸਵਾਦ ਬਣ ਗਿਆ ਅੱਛਾ ਜੀ ਇਹਦੇ ਕਿਰਕ ਵਾਲੀਆਂ ਸ਼ਾਮੀਆਂ ਖਾ ਲੈਂਦੇ ਤੇ ਇਧਰ ਵੀਰ ਸਿੰਘ ਭਾਜੀ ਤੇ ਇਹਨਾਂ ਦਾ ਵੀ ਕੋਈ ਜਵਾਬ ਨਹੀਂ ਇਹ ਆਪਣੇ ਫਨ ਦੇ ਆਪੇ ਹੀ ਇਹਨੂੰ ਰੱਬ ਨੇ ਜਿਹੜੀ ਕਲਾ ਦਿੱਤੀ ਆ ਬੜੇ ਖੂਬਸੂਰਤ ਔਰ ਸਾਫ ਸੁਥਰੇ ਸੌਂਗ ਤੁਹਾਡੇ ਤੱਕ ਪਹੁੰਚਦੇ ਆ ਫਿਰ ਚੱਲ ਮੇਰਾ ਪੁੱਛ ਤੁਹਾਡਾ ਜਿਹੜਾ ਸੌਂਗ ਸੀ ਉਹ ਬਹੁਤ ਸੁਣਿਆ ਜਾਂਦਾ ਉਹਦੇ 'ਚ ਬਹੁਤ ਸਾਰੀ ਸੱਚਾਈ ਆ ਤੇ ਭਾਜੀ ਹੁਣੇ ਵੀ ਮਾਸ਼ਾਅੱਲਾ ਬਹੁਤ ਕਾਬਲ ਆਦਮੀ ਰਣਬੀਰ ਭਾਜੀ ਪਰਮਵੀਰ ਤੇ ਉਧਰ ਭਾਜੀ ਹੁਣੇ ਆਪਣੇ ਬੈਠੇ ਆ ਹਾਂਜੀ ਤੇ ਇਹ ਸਾਰੇ ਅਸੀਂ ਫਿਲਮ ਦੇ ਲੋਕ ਆ ਅਸੀਂ ਸ਼ੋਬੀਜ਼ ਜਿੰਨੀ ਵੀ ਹੁੰਦੀ ਹੈ ਇੱਕ ਫੈਮਿਲੀ ਹੁੰਦੀ ਹੈ ਇੱਕ ਆਪਸ 'ਚ ਬਰਾਦਰੀ ਹੁੰਦੀ ਭਾਈਚਾਰਾ ਹੁੰਦਾ
ਕੋਈ ਇੱਧਰ ਕੰਮ ਕਰਦਾ ਵਧੀਆ ਤੇ ਇੱਧਰ ਵਾਲਿਆਂ ਨੂੰ ਖੁਸ਼ੀ ਹੁੰਦੀ ਹੈ ਇੱਧਰ ਇਹਨਾਂ ਭਾਈਚਾਰੇ ਦਾ ਮੈਨੂੰ ਕੋਈ ਨਾ ਖਾਸ ਫਾਇਦਾ ਨਹੀਂ ਹੋ ਰਿਹਾ ਵੀ ਮੈਂ ਤਾਂ ਇੱਥੇ ਫਿਰਦਾ ਵਾਂ ਹਾਂ ਹਾਂ ਵੀ ਕਿਸੇ ਨੇ ਕਿਹਾ ਹੋਵੇ ਵੀ ਯਾਰ ਤੂੰ ਫਿਲਮ ਚ ਲੰਘ ਹੀ ਜਾਏ ਐਂ ਤੇ ਅਸੀਂ ਘਰੇ ਬੈਠੇ ਆ ਇੱਕ ਸ਼ੌਕ ਹੁੰਦਾ ਨਾ ਮਨ ਦੇ ਵਿੱਚ ਇੱਧਰ ਲੰਘ ਹੀ ਜਾਣ ਵੀ ਯਾਰ ਮੈਂ ਵੀ ਵੱਡੀ ਸਕਰੀਨ ਤੇ ਆਵਾਂ। ਨਹੀਂ ਇਹਨੇ ਇੱਕ ਵਾਰੀ ਡਾਇਰੈਕਟਰ ਨੂੰ ਕਿਹਾ ਭਾਜੀ ਕਿ ਮੈਂ ਫਿਲਮ 'ਚ ਆ ਸਕਦਾ, ਉਹ ਸ਼ਕਲ ਵੇਖ ਕੇ ਕਹਿੰਦਾ ਜੀ ਉਹ ਤੇਰਾ ਮੂੰਹ ਆ, ਤੂੰ ਮੇਰੇ ਮਹੱਲੇ ਨਹੀਂ ਆ ਸਕਦਾ। ਨਹੀਂ ਨਹੀਂ ਬਹੁਤ ਵਧੀਆ ਸਾਡਾ ਭਰਾ, ਬਹੁਤ ਹੀ ਵਧੀਆ ਅੱਛਾ ਫਨਕਾਰ ਹੈ। ਔਰ ਮੈਂ ਤਾਂ ਉਸ ਦਿਨ ਕਹਿਤਾ ਸੀ ਭਾਈ ਤੁਹਾਨੂੰ ਜਿੱਦੇ ਹੋਟਲ 'ਚ ਮਿਲੇ ਹੋ ਵੀ ਆਪਾਂ ਇਕੱਠੇ ਕੰਮ ਕਰਾਂਗੇ ਫਿਲਮਾਂ 'ਚ। ਤੁਸੀਂ ਤਾਂ ਕਹਿਦਾ ਇਹ ਨਹੀਂ ਨਾ ਮੰਨਣ ਨਹੀਂ ਇਹ ਨਹੀਂ ਨਾ ਮੰਨਣ ਮੈਂ ਤਾਂ ਇਹਨੂੰ ਭਾਜੀ ਸਟੋਰੀ ਵੀ ਸੁਣਾਈ। ਮੈਂ ਕਿਹਾ ਪੰਜਾਬੀ ਫਿਲਮ ਆ, ਜੋ ਸਾਡੇ ਪੰਜਾਬ ਦਾ ਕਲਚਰ ਆ, ਇੱਕ ਛੱਪੜ ਆ ਤੇ ਛੱਪੜ ਤੋਂ ਕੈਮਰਾ ਅੱਜ ਕਰਕੇ ਪੈਨ ਹੋਇਆ ਪਿੱਛੇ ਨੂੰ ਤੇ ਤੁਸੀਂ ਵਿੱਚੋਂ ਨਿਕਲੇ ਹੋ, ਤੁਹਾਡੇ ਹੱਥ ਇੰਨੀਆਂ ਗੇਂਦਾਂ, ਲੋਹਾ, ਪੁਰਾਣੀਆਂ ਜੁੱਤੀਆਂ, ਸਿੱਧੇ ਕਬਾੜੀਏ ਦੀ ਦੁਕਾਨ ਤੇ ਗਏ ਹੋ ਉਹ ਤੋਲ ਦੁਸ਼ਮਣਾ। ਕਬਾੜੀਏ ਦੀ ਦੁਕਾਨ ਤੇ ਸਿੱਧਾ ਨਹਾਉਣਾ ਧੋਣਾ ਵੀ ਨਹੀਂ, ਉਹ ਪੈਸੇ ਦੇਗਾ ਤਾਂ ਉੱਚੋਂ ਨਹਾਉਣਾ ਤੂੰ। ਯਾਰ ਇਹ ਕਿਹੜਾ ਸ਼ਾਟ ਲੋਕੀ ਫੁੱਲਾਂ ਤੋਂ ਸ਼ੁਰੂ ਕਰਦੇ ਆ, ਕਿਤੇ ਝਰਨਿਆਂ ਤੋਂ, ਨਦੀ ਤੋਂ ਸ਼ੁਰੂ ਕਰਦੇ ਆ। ਇਹ ਕਿਹੜੀ ਫਿਲਮ ਆਈ ਜਿਹੜੇ ਛੱਪੜ ਤੋਂ ਪੈਨ ਹੋਣੀ? ਰਿਕਾਰਡਿੰਗ ਨਹੀਂ ਆਪਾਂ ਕਲਚਰ ਹੀ ਵਿਖਾਉਣਾ ਨਾ ਪਿੰਡ ਦਾ। ਇਹ ਹੁਣ ਕਲਚਰ ਛੱਪੜ 'ਚ ਹੀ ਆ ਗਿਆ ਥੋੜਾ। ਹੋਰ ਖੇਤ ਖਲਿਆਣ ਆ, ਹਰਿਆਲੀ ਹੁੰਦੀ ਆ, ਖੂਹ ਹੁੰਦਾ ਵਾ, ਉੱਤੋਂ ਬੰਦਾ ਸ਼ੁਰੂ ਕਰ ਲੈਂਦਾ। ਨਹੀਂ ਵੈਸੇ ਖੇਤਾਂ ਜਿਹਦਾ ਬਹੁਤ ਕੰਮ ਆ ਜੀ, ਫਾਇਦਾ ਵੀ ਬੜਾ ਵਾ। ਇਹ ਜਦੋਂ ਖੇਤ ਚੋਂ ਲੰਘ ਜਾਣਾ ਉੱਥੇ ਨਾ ਸੁੰਡੀ ਨਹੀਂ ਪੈਂਦੀ ਫਸਲ ਨੂੰ, ਕਿਉਂਕਿ ਇਹ ਸਪਰੇਅ ਦਾ ਕੰਮ ਕਰ ਜਾਂਦਾ। ਤਜ਼ਾਬ ਪਾਈਦਾ ਨਾ ਉਹਦੀ ਜਗ੍ਹਾ ਤੇ ਕੰਮ ਕਰਦਾ। ਤੇ ਅੱਜ ਭਾਜੀ ਆਏ ਆ, ਤੁਸੀਂ ਪੁੱਛ ਲਓ। ਹੁਣ ਭਾਈ ਦੱਸੋ ਵੀ ਮੈਨੂੰ ਸ਼ੌਕ ਤਾਂ ਹੈ ਵਾ ਵੀ ਕੋਈ ਫਿਲਮਾਂ 'ਚ ਕੰਮ ਕਰਾਂ, ਲੇਕਿਨ ਨਾ ਯਕੀਨ ਨਹੀਂ ਕਰਦੇ ਨਾ ਇਹ। ਭਾਜੀ ਤੁਹਾਨੂੰ ਕੰਮ ਮੰਗਣ ਦੀ ਲੋੜ ਨਹੀਂ, ਤੁਹਾਡੇ ਤੋਂ ਕੰਮ ਸੰਭਿਆ ਨਹੀਂ ਜਾਣਾ। ਜਿੱਦਾਂ ਤੁਸੀਂ ਫਨਕਾਰ ਕਿਉਂਕਿ ਨਹੀਂ ਮੇਰੇ ਕੋਲ ਘਰੇ ਦਾ ਇਹਦੇ ਕੋਲ ਬੱਚੇ ਨਹੀਂ ਸਾਹਮਣੇ ਜਾ ਰਹੇ। ਬੱਚੇ ਨਹੀਂ ਸਮਝ ਆ ਰਹੇ ਕਿ ਜਾ ਉੱਥੋਂ ਭੱਜ ਕੇ ਰੋਟੀਆਂ ਲੈ ਆ, ਜਾ ਉੱਥੋਂ। ਨਹੀਂ ਫਿਲਮਾਂ ਦਾ ਕੰਮ ਆਊਗਾ ਭਾਜੀ, ਫਿਲਮਾਂ ਅੱਛਾ ਦਾ ਫਿਲਮਾਂ ਨਹੀਂ ਤੂੰ ਤੇ ਇਨਵੈਸਟਮੈਂਟ ਵੀ ਹੁੰਦੀ ਨਾ ਬਹੁਤ ਗੋਗੇ, ਪੈਸਾ ਵੀ ਲੱਗਦਾ ਫਿਲਮ ਤੇ ਬੜਾ, ਤੇ ਫਿਰ ਅਗਲਿਆਂ ਨੇ ਸੋਚ ਕੇ ਹੀ ਲੈਣਾ ਨਾ। ਹੋਣੀ ਉਹਦੀ ਪਹਿਲੀ ਪ੍ਰੈਫਰੈਂਸ ਤੁਸੀਂ ਹੋ। ਬਸ ਪੰਜਾਬ 'ਚ ਫਿਲਮ ਬਣਦੀ ਸਲੇਡਿਆਂ ਦੇ ਉੱਤੇ। ਸਲੇਡਿਆਂ ਦੇ ਉੱਤੇ ਸਲੇਡਿਆਂ ਦੇ ਉੱਤੇ। ਨਹੀਂ ਯਾਰ ਮੈਂ ਇੱਕ ਗੱਲ ਦੱਸ ਦਿੰਦਾ। ਨਹੀਂ ਜੇ ਮੇਰਾ ਰੋਲ ਸਲੇਡੇ ਦਾ ਤੇ ਫਿਲਮ ਹੀ ਕਿੱਥੇ ਨਜ਼ਰ ਆਉਣਾ। ਨਹੀਂ ਉਹ ਰੂਪ ਚੇਂਜ ਕਰ ਲੈਂਦਾ। ਇਹਦੇ ਨਾਲ ਸਾਡਾ ਕਲਾਸ ਫੈਲੋ ਸੀ। ਅੱਛਾ ਉਹਨੂੰ ਜਦੋਂ ਆਖਣਾ ਨਾ ਮਾਸਟਰ ਤੁਸੀਂ ਕੱਲ ਸਕੂਲੇ ਨਹੀਂ ਆਏ, ਔਰ ਸਰ ਜੀ ਕੱਲ ਮੈਨੂੰ ਸਲੇਡਾ ਚੰਬੜ ਗਿਆ। ਅੱਛਾ ਸਾਡੇ ਛਲੇਡਾ ਕਹਿੰਦੇ, ਛਲੇਡਾ ਤੁਹਾਡੇ ਉਹਨੂੰ ਸਲੇਡਾ। ਸਲੇਡਾ ਸਲੇਡਾ ਹੀ ਹੈ ਜੀ। ਹਾਂ ਤੇ ਤੁਸੀਂ ਇਨਵੈਸਟਮੈਂਟ ਕਰ ਸਕਦੇ ਫਿਲਮ ਦੇ, ਪੈਸੇ ਲਾਓ, ਆਪ ਹੀ ਰਵਾਓ, ਹਾਂਜੀ ਭਾਜੀ ਨੂੰ ਲਵੋ ਵਿੱਚ। ਦੇਖੋ ਪੈਸੇ ਕਮੇਟੀ ਆ ਉਹ ਹਜੇ ਨਾ ਮਿਲ ਨਹੀਂ ਰਹੀ। ਉਹ ਤੇਰੀ ਨਿਕਲਣੀ ਨਹੀਂ, ਉਹ ਮਾਈ ਨਿਕਲ ਜਾਣੀ, ਤੇਰੀ ਕਮੇਟੀ ਨਹੀਂ ਨਿਕਲਦੀ। ਇਹ 70 ਸਾਲਾਂ ਤੋਂ ਮੈਂ ਸੁਣ ਰਿਹਾ, ਮੈਂ ਕਮੇਟੀ ਪਾਈ ਆ। ਇਹਨੇ ਬੋਲੀ ਵਾਲੀ ਕਮੇਟੀ ਪਾਈ ਤੇ ਗੂੰਗੇ ਭਰਾ ਨੂੰ ਭੇਜਤਾ। ਉਹ ਕਮੇਟੀ ਮਿਲਦੇ ਆ ਨਾ, ਮੇਰੀ ਗੱਲ ਹੋ ਰਹੀ ਆ ਉਹਦੇ ਨਾਲ। ਮੈਂ ਕਿਹਾ ਇਹ ਨਾ ਕਮੇਟੀ ਵਾਲੇ ਕੁੱਤੇ ਵੀ ਮਾਰ ਰਹੇ ਅੱਜ ਕੱਲ। ਤੇ ਉਹ ਕਮੇਟੀ ਸਾਡੇ ਨਾ ਇੱਥੇ ਜਿਹੜੀ ਬਲਦੀਆ ਹੁੰਦੀ ਉਹਨੂੰ ਕਮੇਟੀ ਵਾਲੇ ਹੀ ਕਹਿੰਦੇ। ਸਾਡੇ ਉਹਨੂੰ ਕਮੇਟੀ ਆਇਆ ਸੀ। ਤੇ ਉਹਦੇ ਨਾਲ ਗੱਲ ਚੱਲ ਰਹੀ ਆ। ਮੈਂ ਕਿਹਾ ਇਹ ਫਿਲਮ ਦੀ ਕਮੇਟੀ ਆ, ਯਾਨੀ ਕਿ ਜਿਹੜੀ ਮੈਂ ਉਹ ਚੋਂ ਲਵਾਂਗਾ, ਫਿਰ ਮੈਂ ਕੁਝ ਆਪਣੀ ਪ੍ਰੌਪਸ ਲਵਾਂਗਾ, ਕੁਝ ਆਪਣੇ ਮੂੰਹ ਤੇ ਨਹੀਂ ਕੋਈ ਚੀਜ਼ ਪੈਸਾ ਲਾਉਣਾ, ਉਹ ਤੁਸੀਂ ਮੂੰਹ ਤੇ ਲਾਓ, ਐਕਸਪ੍ਰੈਸ਼ਨ ਤੁਹਾਡਾ ਆਵੇ ਕੋਈ ਬਿਹਤਰੀਨ। ਮਤਲਬ ਕੈਮਰੇ ਨੇ ਵੀ ਤੇ ਚੱਲਣਾ ਨਾ ਗੋਗੇ ਕਿਤੇ। ਨਹੀਂ ਉਹ ਕੁਝ ਤਾਂ ਉਧਰੋਂ ਵੀ ਲੱਭ ਜੂਗੀ ਜਦੋਂ ਫਿਲਮ ਆਊਗੀ। ਤੇ ਭਾਜੀ ਆਪਣੀ ਕੋਈ ਨਵੀਂ ਫਿਲਮ ਆ ਰਹੀ ਹੈ ਇਸ ਵੇਲੇ? ਹਾਂਜੀ 29 ਤਰੀਕ ਨੂੰ ਆ ਰਹੀ ਹੈ ਜੀ, ਬਾਪੂ ਨਹੀਂ ਮੰਨਦਾ ਮੇਰਾ। ਬਾਪੂ ਨਹੀਂ ਮੰਨਦਾ ਮੇਰਾ। ਹਾਂਜੀ ਉਹ ਆ ਰਹੀ ਹੈ ਤੇ ਤੁਸੀਂ ਦੇਖਿਓ। ਤੇ ਇਸ ਪੰਜਾਬ 'ਚ ਵਾਕਈ ਤੁਹਾਡੇ ਬੜੇ ਫੈਨ ਨੇ, ਥੈਂਕ ਯੂ ਜੀ। ਹਰ ਘਰ ਦੇ ਵਿੱਚ ਤੁਹਾਨੂੰ ਪਸੰਦ ਕੀਤਾ ਜਾਂਦਾ ਔਰ ਬਹੁਤ ਦੇਖਦੇ ਲੋਕ, ਔਰ ਉਹਦੇ ਦੀ ਖੁਆਇਸ਼ ਵੀ ਹੁੰਦੀ ਕਿ ਸਾਡੀ ਕਿਤੇ ਰੱਬ ਮੇਲ ਕਰਾ ਦੇਵੇ। ਤੇ ਉਹ ਵੇਖ ਲਾ ਹੋ ਵੀ ਰਿਹਾ ਵਾ ਲੋਕਾਂ ਨਾਲ। ਨਹੀਂ ਬਿਲਕੁਲ ਹੁਣ ਹੁੰਦੇ ਰਹਿਣਗੇ ਜੀ ਮੇਲ ਸਾਰੇ ਭਰਾਵਾਂ। ਨੇ ਤਾਂ ਮੇਲ ਜਿਹੜਾ ਹੋਇਆ ਵਾ ਸਾਡਾ ਪਿਛਲੇ ਸਾਲ ਤੋਂ ਲੈ ਕੇ, ਇਧਰ ਰਜ਼ਾ ਸਾਹਿਬ ਬੈਠੇ ਆ, ਇਹਨਾਂ ਨੇ ਰੌਣਕਾਂ ਲਾਈਆਂ। ਗਿੱਲ ਸਾਹਿਬ ਆ, ਅੰਜਮ ਗਿੱਲ ਸਾਹਿਬ ਆ, ਉਧਰ ਨਾਸਰ ਸਾਹਿਬ, ਨਾਸਰ ਢਿੱਲੂ ਸਾਹਿਬ ਦਾ। ਤੇ ਫਿਰ ਇਹਦੇ 'ਚ ਤੇ ਬਹੁਤ ਹੀ ਮੇਲ ਕਰਾਇਆ ਜੀ। ਰਾਤੀ ਇਹਨਾਂ ਨੇ ਇੱਕ ਸਟੋਰੀ ਸੁਣਾਈ ਆ, ਜਿਹੜੀ ਜਿਸ ਤਰ੍ਹਾਂ ਸਟੋਰੀਆਂ ਮਿਲਦੀਆਂ ਸੀ ਬੰਦਿਆਂ ਨੂੰ ਮਿਲਾਉਂਦੇ ਸੀ, ਔਰ ਉਹ ਸਟੋਰੀ ਤੇ ਮੇਰੇ ਵੱਜੀ। ਮੈਂ ਕਹੋ ਇਹ ਤੇ ਫਿਲਮ ਆ, ਐਡੀ ਵੱਡੀ ਫਿਲਮ ਆ ਪੰਜਾਬ ਦੀ। ਨਹੀਂ ਨਾਸਰ ਸਾਹਿਬ ਆ ਵੀ ਵੱਡੀ ਫਿਲਮ ਆ। ਹਾਂ ਬਹੁਤ ਅੱਛੇ ਰਾਈਟਰ ਆ। ਹਾਂਜੀ 6 ਫੁੱਟ 2 ਇੰਚ ਦੀ ਫਿਲਮ। ਤੇਰੇ ਸਿਰ ਤੇ ਲਿਖਣਾ। ਬਹੁਤ ਸੋਹਣੀ ਫਿਲਮ ਘੜੀ ਆ ਜੀ, ਰਾਤ ਇਹਨਾਂ ਨੇ ਸੁਣਾਈ ਸਟੋਰੀ ਸਾਨੂੰ। ਹਾਂ ਤੇ ਚਲੋ ਮੈਂ ਕਹਿਤਾ ਹੁਣ ਕਿਤੇ ਨਾ ਕਿਤੇ ਲੈ ਲੈਣਗੇ ਤੈਨੂੰ ਫਿਲਮ 'ਚ। ਕੋਈ ਨਹੀਂ ਮੇਨ ਹੋਣਾ ਚਾਹੀਦਾ ਵਿੱਚ। ਮੇਨ ਹੀ ਆ ਤੂੰ।
ਲਾਸ਼ ਦਾ ਰੋਲ ਆ ਤੇਰਾ ਉੱਥੋਂ ਹੀ ਕਹਾਣੀ ਸ਼ੁਰੂ ਹੋਣੀ ਆ। ਗੋਗਾ ਭਾਈ ਤੁਹਾਡਾ ਬਚਪਨ ਚ ਵੀ ਕਿਸੇ ਨੇ ਕਿਊਟ ਨਹੀਂ ਕਿਹਾ ਹੋਣਾ। ਲੱਗਿਆ ਮਹਿਸੂਸ ਕੀਤਾ ਮੈਂ। ਰੋਲ ਮੇਨ ਹੀ ਇਹਨੇ ਮੇਨ ਸਿਨੇਮਾ ਸਾਫ਼ ਕਰਿਆ ਕਰਨਾ। ਇਹਨੂੰ ਇੱਕ ਵਾਰੀ ਟਾਂਗੇ ਵਾਲੇ ਨੇ ਕਿਹਾ ਅੱਗੋਂ ਹਟ ਜਾ ਸੋਹਣਿਆ। ਨਹੀਂ ਕਿਊਟ ਕਿਹਾ ਹੋਣਾ ਵਾ ਮੈਂ, ਮੈਨੂੰ ਕਿਹੜਾ ਉਦੋਂ ਕੋਈ ਸੁੱਧ ਬੋਧ ਸੀ, ਬੱਚਾ ਹੁੰਦਾ ਵਾ, ਉਹਨੂੰ ਕੀ ਪਤਾ ਕਿੰਨੀ ਵਾਰੀ ਬਾਕੀ ਕਿਊਟ ਹੋ ਓਏ ਹੋਏ ਤੇ ਜੀ ਪਰਸੋਂ ਤੁਸੀਂ ਪਰਫਾਰਮੈਂਸ ਦਿੱਤੀ ਤੇ ਸੀਰੀਅਸਲੀ ਤੁਹਾਡੇ ਤੋਂ ਨਜ਼ਰ ਨਹੀਂ ਹਟ ਰਹੀ ਸੀ ਕਿਸੇ ਦੀ ਵੀ ਆਡੀਅੰਸ ਦੇ ਵਿੱਚ। ਬਸ ਜੀ ਬਹੁਤ ਸੋਹਣਾ ਕੰਮ ਇਹ ਤੇ ਆ। ਤੁਹਾਡੀ ਮਿਹਰਬਾਨੀ ਆ। ਤੇ ਤੁਸੀਂ ਕੀ ਹੁਣ ਵਿਚਾਰ ਰੱਖਦੇ ਹੋ ਮੇਰੇ ਬਾਰੇ? ਕੁਝ ਕਰੋ ਯਾਰ ਮੇਰਾ ਰਲ ਕੇ, ਕੀ ਹੋਇਆ? ਕਰ ਲਈ ਯਾਰ ਕੀ ਹੋਇਆ? ਪਟਵਾਰੀ ਲਵਾ ਦਿੰਦੇ ਆ ਰਲ ਕੇ। ਤੇਰੇ ਨਾਲ ਕਿੱਲਾ ਮਾਰ ਕੇ ਦੱਸੋ ਭਾਈ ਕੀ ਕਰਨਾ। ਬਿਲਕੁਲ ਨਹੀਂ ਭਰਾ ਫਿਲਮਾਂ ਦੇ ਵਿੱਚ ਕੰਮ ਕਰੂਗਾ ਔਰ ਸੱਚੀ ਮੁੱਚੀ ਬਹੁਤ ਡਿਮਾਂਡ ਹੈ ਇਹਨਾਂ ਦੀ। ਪੰਜਾਬ ਦੀ ਫਿਲਮ ਦੇ ਵਿੱਚ ਬਹੁਤ ਡਿਮਾਂਡ ਹੈ ਭਾਜੀ। ਤੁਸੀਂ demand ਬਹੁਤ ਕਿਉਂ ਨਹੀਂ ਹੁੰਦੀ? ਤੁਹਾਡੀ ਜੋੜੀ ਨੂੰ ਬਹੁਤ ਲਾਈਕ ਕਰਦੇ ਨੇ। ਨਹੀਂ ਥੈਂਕ ਯੂ, ਵਾਕਈ ਸਾਨੂੰ ਉਧਰੋਂ ਬੜੇ ਕਮੈਂਟਸ ਆਉਂਦੇ ਆ ਜੀ। ਉਹ ਕਹਿੰਦੇ ਤੁਸੀਂ ਵੀ ਇੱਧਰ ਆਓ ਯਾਰ ਕਿਸ ਤਰੀਕੇ ਨਾਲ। ਮੈਂ ਕਿਹਾ ਇਹ ਰੱਬ ਕਰੇ ਜ਼ਰੂਰ ਆਵਾਂਗੇ। ਕਰਮਜੀਤ ਭਾਈ ਏਡਾ ਸੋਹਣਾ YouTube ਤੇ ਕੰਮ ਹੋਰ ਕਰਦਾ ਵੀ ਕੋਈ ਨਹੀਂ, ਕਾਮੇਡੀ ਦਾ ਬਿਲਕੁਲ ਜੀ। ਸਾਫ ਸੁਥਰੀ Natural ਨਹੀਂ ਉਹ ਜਿਹੜਾ ਟੌਪ ਦਾ ਚੈਨਲ ਹੈ ਇਸ ਟਾਈਮ ਸਭ ਤੋਂ। ਜਿਹੜੇ ਪ੍ਰੋਡਿਊਸਰ ਹੁੰਦੇ ਆ, ਤੁਸੀਂ ਹੁਣ ਪ੍ਰੋਡਿਊਸਰ ਹੀ ਹੋ ਮੇਰੇ ਹਿਸਾਬ ਨਾਲ। ਮੇਰੇ ਹਿਸਾਬ ਨਾਲ ਇਹਦੇ ਕਹਿਣ ਦਾ ਮਤਲਬ ਤੁਸੀਂ ਐਡਵਾਂਸ ਦੇ ਕੇ ਜਾਓ ਮੈਨੂੰ। ਨਹੀਂ ਜਦੋਂ ਤੁਸੀਂ ਕਹਿਤਾ ਵੀ ਪ੍ਰੋਡਿਊਸਰ ਆ ਤੇ ਫਿਰ ਮੇਰੇ ਲਈ ਤਾਂ ਸਭ ਕੁਝ ਤੁਸੀਂ ਹੋ। ਕਿਉਂਕਿ ਤੂੰ ਲੇਟ ਹੋ ਗਿਆ, ਫਿਲਮਾਂ ਹੁਣ ਬਣਦੀਆਂ ਕਲਰ, ਉਹ ਬਲੈਕ ਐਂਡ ਵਾਈਟ ਕਰਦਾ। ਤੂੰ ਹੋ ਗਿਆ ਲੇਟ। ਇਹ ਹੁਣ ਫੇਰ 40 ਸਾਲ ਪਿੱਛੇ ਜਾਣ। ਨਹੀਂ ਉਹ ਮੈਂ ਨਾ ਮਹੱਲੇ 'ਚ 3500 ਰੁਪਇਆ ਦੇਣਾ ਵਾ ਕਿਸੇ ਦਾ, ਪਹਿਲੇ ਉਹ ਦਵੋ ਤੰਗ ਕਰਦਾ ਗਲੀ 'ਚ ਬਾਹਰ ਪਹੁੰਚ ਕੇ ਜਾਂਦਾ ਤੇ ਉਹ ਨਾ ਘੂਰੀਆਂ ਪਾਉਂਦਾ ਵਾ। ਅਮਰਿੰਦਰ ਆਪਾਂ ਏਦਾਂ ਹੌਲੀ ਹੌਲੀ ਜਿਵੇਂ ਉਧਰ ਸੀਨ ਦੇਈ ਜਾਊਂਗਾ, ਇੱਧਰ ਤੁਸੀਂ ਪੈਸੇ ਦੇਈ ਜਾਣੇ ਮੇਰੇ। ਤੇ ਜਿੰਨੇ ਬੰਦੇ ਜਿੱਦਾਂ ਜਿੱਦਾਂ ਸੀਨ ਕਰੇ ਨਾ ਹੌਲੀ ਹੌਲੀ ਇਹਨੂੰ ਦੇਈ ਜਾਣਾ, ਸਿਰੋਂ ਲੱਤ ਦੇ ਜਾਣਾ। ਤੁਹਾਡੇ ਲਈ ਵੀ ਆਸਾਨੀ ਹੋ ਜਾਊਗੀ, ਮੇਰਾ ਇੱਧਰ ਕਰਜ਼ਾ ਲੈ ਜਾਊਗਾ। ਰਕਮ 3500 ਵੱਡੀ ਹੈ। ਵੱਡੀ ਉਹ ਹਾਂ ਬਿਲਕੁਲ ਆਹੋ ਹਾਂਜੀ ਵੱਡੀ ਰਕਮ ਹੈ ਜੀ। 3500 ਹੋਣੀ, 3500 ਫੇਰ ਬਣਦਾ। ਆਹੋ ਤੁਸੀਂ ਆਪਣਾ ਨਾ ਜਾਇਜ਼ ਕੈਸ਼ ਦੇ ਦਿਓ ਤੇ ਥੋੜਾ ਜਿਹਾ ਐਡਵਾਂਸ ਕਰਾ ਦਿੰਦੇ ਆ। ਨਹੀਂ ਉਹ ਜਾਇਜ਼ ਕੈਸ਼ ਦਾ ਇੰਨੀ ਲਿਮਟ ਹੈ ਨਹੀਂ, ਉਹ 'ਚ 1500 ਹੀ ਆ ਸਕਦਾ। ਬਕਾਇਆ ਦਾ ਚੈੱਕ ਕੱਟ ਦਿਓ 1000 ਰੁਪਏ ਦਾ। 2100 ਰੁਪਏ ਦੀ ਤੇ ਕਰੋ। ਉਹ ਚਾਹ ਵੀ ਲੈ ਆਓ। ਹਾਂ ਉਹ ਲੈ ਆਓ। 2100 ਤੇ ਲੈ ਹੀ ਜਾਣਾ, ਚਾਹ ਤੇ ਲੈ ਆਓ। ਕਿਉਂ ਲੈ ਤੇ ਅਸੀਂ ਵੀਰ ਭਾਜੀ ਕੋ ਉਹ Song ਸੁਣਾ ਦਿਓ ਸਾਨੂੰ ਥੋੜਾ ਜਿਹਾ। ਇਹ ਆਹ ਮੈਂ ਇੱਥੇ ਰੱਖ ਦੇਣਾ ਮਾਈਕ ਜਿਹਾ। ਮੈਂ ਹੋਲਡ ਕਰ ਲਾਂ। ਉੱਥੇ ਰੱਖ। ਮੈਂ ਹੋਲਡ ਕਰਨਾ ਭਾਈ। ਠੀਕ ਹੈ ਜੀ, ਥੈਂਕ ਯੂ। ਦੁੱਖ ਸੁੱਖ ਉਹਦੇ ਹੱਥ ਨੇ ਦੇਵੇ ਜੋ ਚਾਵੇ, ਪਾਈ ਚੱਲ ਤੂੰ ਪਾਣੀ ਆਸ ਦਾ ਫਲ ਮਾਲਕ ਲਾਵੇ। ਸਿਦਕ ਹੋਵੇ ਕਰਤਾਰ ਤੇ ਦਿਲ ਕਦੇ ਨਹੀਂ ਟੈਂਦਾ, ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ। ਵਾਹ ਜੀ ਵਾਹ। ਜਿੱਥੇ ਮੌਲਾ ਰੱਖਦਾ ਏ ਰਹਿਣਾ ਪੈਂਦਾ। ਦੇਸ ਹੋਵੇ ਪਰਦੇਸ ਹੋਵੇ ਉਹ ਬਾਂਹ ਨਹੀਂ ਛੱਡਦਾ। ਦੁਨੀਆ ਬੂਹੇ ਪੇੜ ਦਿਓ ਰਸਤੇ ਕੱਢਦਾ। ਵਾਓ ਵਾਓ। ਤੇ ਚੋਰਾ ਕਾਤੋਂ ਸੋਹਣਿਆ ਤੇਰੇ ਦਿਲ ਨੂੰ ਰਹਿੰਦਾ। ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ। ਜਿੱਥੇ ਮੌਲਾ ਰੱਖਦਾ ਏ ਰਹਿਣਾ ਪੈਂਦਾ। ਇਹ ਬੈ ਜੀ ਇਹ ਤਾਂ ਇਹ ਜਿਹੜੀ ਸਾਡੀ ਅਗਲੀ ਫਿਲਮ ਆਉਣੀ ਆ, ਮੈਂ ਐਲਾਨ ਕਰਦਾ ਇਹ ਸਾਡੇ ਮਤਲਬ ਕਿ ਦੇਖ ਲਾ ਜਿਹੜਾ Song ਆਇਆ ਨਾ, ਇੱਕ ਇੱਕ ਬੋਲ ਇਦਾਂ ਦਾ ਇੱਕ ਲੂ ਗੰਡੇ ਖੜਦੇ ਸੁਣ ਕੇ। ਬਹੁਤ ਨੈਚੁਰਲ Song ਸੀਗਾ, ਦਿਲ ਨੂੰ ਛੂਹਣ ਵਾਲਾ Song ਆਇਆ। ਇਹਨਾਂ ਨੇ ਆਵਾਜ਼ ਬਹੁਤ ਮਿੱਠੀ ਸੀਗੀ, ਬਹੁਤ ਵਧੀਆ ਆਵਾਜ਼। ਅਗਰ ਹੋਣਗੇ ਤੇ ਮੈਂ ਇੰਨਾ ਕਿ ਤਾਂ ਕਹਿ ਹੀ ਸਕਦਾ ਤੁਹਾਡੇ ਵੱਲੋਂ। ਤੁਸੀਂ ਆਪਣੇ ਵੱਲੋਂ ਵੀ ਕਹਿ ਸਕਦੇ ਨਹੀਂ ਤੁਸੀਂ ਪ੍ਰੋਡਿਊਸਰ ਹੋ। ਜਿਹੜੇ ਪੈਸੇ ਲਵਾਊਗਾ ਅੱਜ। ਨਹੀਂ ਭਾਜੀ ਨੇ ਕਾਫੀ ਫਿਲਮਾਂ ਬਣਾਈਆਂ ਐ ਜੇ ਪ੍ਰੋਡਿਊਸਰ। ਜੋ ਪ੍ਰੋਡਿਊਸਰ ਕਹਿੰਦਾ ਉਹ ਸਹਿਣਾ ਪੈਂਦਾ। ਆਹੋ। ਤੇ ਬਾਕੀ ਜੀ ਸਾਨੂੰ ਸਾਰਿਆਂ ਨੂੰ ਸੱਦਾ ਜੀ, ਅਮਰਿੰਦਰ ਗਿੱਲ ਭਾਜੀ ਤੇ ਬਾਕੀ ਵੀ ਜਿਹੜੇ ਆਪਣਾ ਬੰਬੂ ਕਾਟ ਵਾਲੇ ਹੀਰੋ ਆਪਣੇ ਐਮੀ ਵਿਰਕ ਭਾਜੀ
ਔਰ ਜਿੰਨੇ ਵੀ ਆ ਬਹੁਤ ਵਧੀਆ ਕੰਮ ਕਰ ਰਿਹਾ ਜੀ। ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ। ਇੱਥੇ ਪੰਜਾਬ 'ਚ ਤੁਹਾਨੂੰ ਬਹੁਤ ਪਸੰਦ ਕੀਤਾ ਉਹ ਜਿਹੜੀ ਤੁਸੀਂ ਉਹ ਫਿਲਮ ਕੀ ਉਹ ਨਿੱਕਾ ਜੈਲਦਾਰ ਉਹਦੇ ਤੇ ਜਦੋਂ ਤੁਸੀਂ ਕਾਲਾਈ ਦੇ ਅੱਗੇ ਬਹਿੰਦੇ ਹੋ ਤੇ ਉਹ ਭਾਈ ਮੀ ਤੁਹਾਨੂੰ ਵਾਂਝੇ ਭੁੱਲੇ ਓਏ ਉਹ ਮੈਂ ਟੈਡੀ ਨੂੰ ਕਹਿੰਦਾ ਰਹਿਣਾ ਟੈਡੀ ਉਹ ਚਾ ਵਿਚੋਲਾ ਬਣਿਆ ਸੀ ਨਾ ਚੋਲਾ ਡੈਡੀ ਓਏ ਤੇ ਬਹੁਤ ਸ਼ੁਕਰੀਆ ਚੰਗਾ ਲੱਗਦਾ ਜਦੋਂ ਥੈਂਕ ਯੂ ਲਵ ਯੂ ਜੀ ਲਵ ਯੂ ਬਹੁਤ ਪਿਆਰ ਦੇ ਭਾਈ ਬਣੇ ਆ ਭਾਈ ਯਾਰ ਉਹ ਬਹੁਤ ਮੈਂ ਬਹੁਤ ਅੱਛਾ ਤੁਹਾਡਾ ਉਹ Thank you, ਕਿਰਦਾਰ ਹੈ ਔਰ ਬਹੁਤ ਪਸੰਦ ਕੀਤਾ ਗਿਆ ਸਾਡੇ ਥੈਂਕ ਯੂ ਭਾਈ, ਥੈਂਕ ਯੂ ਸੋ ਮਚ। ਉਹਦਾ ਟੋਨ ਟੈਂਪੋ ਹੀ ਐਡਾ ਉਹ ਵਾਕਈ ਕਿਰਦਾਰ ਬਹੁਤ ਵਧੀਆ ਸੀ। ਉਹਨੇ ਫਿਲਮ 'ਚ ਫਿਲਮ ਜਾਨ 'ਚ। ਪਾਤੀ ਸੀ। ਹਾਂਜੀ, ਉਸ ਰੋਲ ਨੇ ਵਿਚੋਲੇ ਬਣੇ ਸੀ ਉਹਦੇ ਵਿੱਚ ਤੇ ਦੋਨਾਂ ਨੂੰ ਆਪਸ 'ਚ ਮਿਲਾਉਂਦੇ ਤੇ ਗਲਤ ਹੀ ਰਿਸ਼ਤਾ ਜੋੜ ਕੇ ਆਏ ਨੇ। ਪਰ ਉਹ ਕਮੇਡੀ ਬਹੁਤ ਵਧੀਆ ਕੀਤੀ ਉਹ 'ਚ, ਬਹੁਤ ਵਧੀਆ movie। ਮੇਰਾ ਫੇਵਰਿਟ ਭਾਜੀ ਉਹ ਹੈ ਗੋਲ ਕਪੂਰਨੀ ਵਾਲਾ ਗੋਲ ਕਪੂਰਨੀ ਚ ਨਹੀਂ ਸੀ ਮੈਂ, ਉਹ ਦੂਜੀ ਚ ਜਿਹੜੀ ਉਹ ਵੇਖ ਬਰਾਤਾ ਚੱਲੀ ਦੇਖ ਬਰਾਤ ਹਾਂ ਉਹਦੇ ਬਹੁਤ ਵਧੀਆ। ਚ ਬੱਸ ਵਾਲਾ ਬਹੁਤ ਵਧੀਆ ਕੀਤਾ ਸੀ। ਨਹੀਂ ਉਹ ਵੀ ਜਗਰਾਤੇ ਵਾਲਾ ਉਹ ਜਿਹਦੇ 'ਚ ਬਿੱਲੂ ਢਿੱਲੂ ਭਾਜੀ ਬੱਸ ਵਾਲੇ ਕਰੈਕਟਰ ਉਹ ਹੀ ਨਾ। ਹਾਂ ਉਹਦੀ ਤੂੰ ਨਟੰਕੀ ਦਾ ਵੀ ਇੱਕ ਸੀਨ ਸੀਗਾ ਬੜਾ ਅੱਛਾ ਤੁਸੀਂ ਕੀਤਾ ਸੀਗਾ। ਉਹੀ ਜਗਰਾਤੇ ਵਾਲਾ ਸਰਦਾਰ ਮੁਹੰਮਦ ਦੇ ਵਿੱਚ ਵੀ ਬੜਾ ਸਟਰੋਂਗ ਹਾਂ ਜੇ ਤੁਹਾਡੇ ਵਾਲੀ ਬੋਲੀ ਜਿਹੜਾ ਤੁਹਾਡੇ ਵਾਲੀ ਬੋਲੀ ਸੀ। ਗੋਗਾ ਸਿਆ ਵੀ ਗੋਗਾ ਸਿਆ ਵੀ ਤੇ ਉਹ ਵੀਰ ਸਿੰਘ ਹੁਣੀ ਤੇ ਚਲੋ ਵੱਡੇ ਕਲਾਕਾਰ ਆ। ਤੁਹਾਨੂੰ ਵੀ ਬਿਮਾਰੀ ਆ ਥੋੜੀ ਜੀ ਗਾਉਣ ਦੀ। ਓਏ ਓਏ ਤੁਹਾਨੂੰ ਇੱਕ ਸ਼ੌਕ ਆ ਮੇਰੇ ਕਹਿਣ ਦਾ ਮਕਸਦ। ਲੈ ਭਾਜੀ ਖੁਦ ਐਡਾ ਵਧੀਆ ਗਾਉਂਦੇ ਆ, ਦੇਖਿਆ ਨਹੀਂ ਉੱਥੇ ਹਾਂ ਨਹੀਂ ਬਿਹਤਰੀਨ ਬੈਂਚ ਤੇ ਕਿੱਡਾ ਸੋਹਣਾ ਗਾਇਆ ਉਹਨਾਂ ਨੇ। ਚੌਥੇ ਕਾਲੇ ਦੇ ਲੈ ਜਾਂਦੇ ਗੱਲ ਨੂੰ। ਇੱਥੇ ਵੀ ਸੋਹਣਾ ਗਾ ਸਕਦੇ ਨੇ, ਕੋਈ ਜ਼ਰੂਰੀ ਨਹੀਂ ਨਹੀਂ ਚੰਗਾ ਮਾੜਾ ਹੋਵੇ ਨਾ, ਫਨਕਾਰ ਨੂੰ ਸੁਰ 'ਚ ਹੋਣਾ ਚਾਹੀਦਾ। ਕਿਉਂਕਿ ਸੁਰ 'ਚ ਕਿਉਂਕਿ ਕਾਮੇਡੀ ਵੀ ਸੁਰ 'ਚ ਆ, ਸ਼ਾਇਰੀ ਵੀ ਸੁਰ 'ਚ ਆ ਤੇ ਉਹਦੇ ਗੀਤ ਵੀ ਫਿਰ ਸੁਰ 'ਚ ਹੀ ਗਾਉਣੇ ਪੈਂਦੇ। ਤੇ ਕੋਈ ਦੋ ਬੋਲ ਤੁਸੀਂ ਫਿਰ ਮੈਂ ਪ੍ਰੋਡਿਊਸਰ ਸਾਹਿਬ ਨੂੰ ਵੀ ਰਿਕੁਐਸਟ ਕਰਾਂਗਾ। ਇਹ ਪ੍ਰੋਡਿਊਸਰ ਸਮਝਦੇ ਇਹਨੇ ਨਹੀਂ ਮੈਂ ਫਿਲਮ ਦਾ ਐਲਾਨ ਕਰਦਾ ਜੀ ਅੱਜ ਲੈ ਵੀ ਗੋਗਾ ਹੋਊਗਾ। ਸਿਰੇ ਥੱਲੇ ਨੇਰਾ। ਮੈਂ ਫਿਲਮ ਨਹੀਂ ਬਣਾਉਣੀ। ਗੋਗੇ ਦੀ ਪੇਮੈਂਟ ਕੈਂਸਲ। ਫਿਲਮ ਦਾ ਇਹਨੇ ਨਾਮ ਕਿ ਉਹਦੀ ਸਟੋਰੀ ਆ ਇੱਕ ਪ੍ਰੋਡਿਊਸਰ ਆ ਉਹ ਮੈਨੂੰ ਸੁਣਾਈ ਸੀ ਇਹਨਾਂ ਨੇ ਵੀ ਇੱਕ ਪ੍ਰੋਡਿਊਸਰ ਆ ਉਹ ਸਾਰਾ ਕੁਝ ਆਪਣਾ ਨਾ ਗਵਾ ਚੁੱਕਿਆ ਵਾ ਆਏ ਹਾਏ ਤੇ ਉਹ ਲਾਸਟ ਜਾ ਰਿਹਾ ਵਾ। ਉਹ ਫਿਰ ਉਹਨੇ ਦੂਰ ਦਾ ਪੈਸੇ ਇਕੱਠੇ ਕਰਕੇ ਦੁਬਾਰਾ ਉਹਨੇ ਫਿਲਮ ਦਾ ਨਾਮ ਰੱਖਿਆ ਮੈਂ ਫਿਲਮ ਨਹੀਂ ਬਣਾਉਣੀ। ਕੋਈ ਡਿਸਕਸ ਨਹੀਂ ਰਹੀ। ਭਾਜੀ ਪੈਸੇ ਮੰਗਣ ਦੀ ਤੁਹਾਡਾ ਚਿਹਰਾ ਵਧੀਆ। ਹਾਂ ਜੀ ਹੁਣ ਮੈਂ ਕਹਿਣ ਤਾਂ ਰਿਹਾ ਹੁਣ ਦੱਸੋ ਲਓ ਜੀ ਮੈਂ ਵੀ ਥੋੜਾ ਜਿਹਾ ਸੁਣਾ ਦਿੰਦਾ ਵੀਰੇ ਆਪਣਾ ਐਵੇਂ ਪ੍ਰੋਫੈਸ਼ਨਲ ਤਰੀ ਅਸੀਂ ਵੀ ਆਪਣੇ ਸ਼ੌਕ ਲਈ ਕਿਤੇ ਗਾ ਲਈਦਾ। ਦਾਲ ਦਗਾ ਨਾ ਕਰੀਏ ਉਸ ਜਗ੍ਹਾ ਜਿੱਥੇ ਪ੍ਰੀਤ ਲਾਉਣੇ ਦੀ ਨੀਤ ਹੋਵੇ। ਸੋਹਣਾ ਵੇਖ ਕੇ ਯਾਰੀ ਬੇਸ਼ੱਕ ਲਾਏ ਭਾਵੇਂ ਉੱਚ ਹੋਵੇ ਭਾਵੇਂ ਨੀਚ ਹੋਵੇ। ਪਹਿਲੇ ਆਪਣੇ ਦਿਲ ਨੂੰ ਸਾਫ਼ ਕਰੀਏ ਉਹ ਭਾਵੇਂ ਅਗਲੇ ਦੀ ਨੀਤ ਬਦਨੀਤ ਹੋਵੇ। ਹੈਦਰ ਸ਼ਾਮੀਆਂ ਯਾਰੀ ਤਾਂ ਲਾਏ ਜੇਕਰ ਤੋੜ ਨਿਭਾਉਣੇ ਦੀ ਨੀਤ ਹੋਵੇ। ਆ ਤੁਹਾਡੇ ਲਈ ਸ਼ੇਰ ਆ ਜੀ। ਕੋਈ ਬਾਜਰੇ ਗੱਡ ਮਾਇਆ ਕਿ ਉਂਝ ਭਾਵੇਂ ਲੜਾਈ ਰੋ ਇੱਕ ਸ਼ਹਿਰ ਨਾ ਛੱਡ ਮਾਇਆ। ਬਹੁਤਾ ਪਿਆਰ ਨਾ ਕਰੀ ਨਹੀਂ ਤੇ ਰੁੱਲ ਜਾਵੇਂਗਾ। ਬਹੁਤਾ ਪਿਆਰ ਨਾ ਕਰੀ ਨਹੀਂ ਤੇ ਰੁੱਲ ਜਾਵੇਂਗਾ। ਇੱਥੇ ਰੁੱਲ ਮੋਏ ਲੱਖਾਂ ਤੂੰ ਹੀ ਰੁੱਲ ਜਾਵੇਂਗਾ। ਬਹੁਤਾ ਪਿਆਰ ਨਾ ਕਰੀ ਨਹੀਂ ਤੇ ਰੁੱਲ ਜਾਵੇਂਗਾ। ਜਦੋਂ ਅਸੀਂ ਇੱਕ ਦੂਜੇ ਤੋਂ ਦੂਰ ਹੁੰਦੇ ਹਾਂ ਫਿਰ ਬਹੁਤੀ ਯਾਦ ਆਉਂਦੀ ਹੈ। ਜਦੋਂ ਮੇਰੇ ਕੋਲੋਂ ਚੰਨਾ ਉਹ ਫਰਾਰ ਹੋਵੇਗਾ ਤੇਰਾ ਅੱਗੇ ਨਾਲੋਂ ਬਹੁਤਾ ਸਾਰਾ ਪਿਆਰ ਹੋਵੇਗਾ। ਜਦੋਂ ਤੇਰੇ ਕੋਲੋਂ ਚੰਨਾ ਉਹ ਫਰਾਰ ਹੋਵੇਗਾ ਤੇਰਾ ਅੱਗੇ ਨਾਲੋਂ ਬਹੁਤਾ ਸਾਰਾ
ਪਿਆਰ ਹੋਵੇਗਾ ਐਵੇਂ ਗਲੀਆਂ ਦੇ ਕੱਖਾਂ ਵਾਂਗੂ ਰੁੱਲ ਜਾਵੇਗਾ ਬਹੁਤਾ ਪਿਆਰ ਨਾ ਕਰੀ ਨਹੀਂ ਤੇ ਰੁੱਲ ਜਾਵੇਗਾ ਸਲੀਮ ਸਾਹਿਬ ਵਧੀਆ ਹਾਂ ਗੱਲ ਜੀ ਅੱਛਾ ਜੀ ਇਹ ਬੜਾ ਇਹਨੂੰ ਕੈਮ ਕਰਨ ਦਾ ਵੀ ਪਰ ਕੋਈ ਗੱਲ ਨਹੀਂ। ਲੋ ਜੀ ਹੁਣ ਕਹਿਣ ਦੀ ਗੱਲ ਨਹੀਂ ਹੈ ਉਹ ਚਾਹ ਲੈ ਉਹ ਲੈ ਮੈਂ ਪ੍ਰਾਹੁਣਿਆਂ ਦੇ ਸਾਹਮਣੇ ਇਹੀ ਕਹੀ ਜਾਣਾ ਨਹੀਂ ਤੁਹਾਡਾ ਆਡੀਸ਼ਨ ਟੈਬ ਹੋ ਗਿਆ ਮੇਰੇ ਸਾਹਮਣੇ ਹੁਣ ਤੇ ਅਗਲੇ ਜਿਹੜੀ ਫਿਲਮ ਅਸੀਂ ਬਣਾ ਰਹੇ ਹਾਂ ਅਸੀਂ ਤੇ ਪ੍ਰੋਡਿਊਸਰ ਸਾਹਿਬ ਨੂੰ ਵੀ ਤੁਹਾਡਾ ਗਾਣਾ ਚੰਗਾ ਸੋਹਣਾ ਲੱਗਿਆ ਰੱਖਿਆ ਜੀ ਮੈਂ ਫਿਲਮ ਨਹੀਂ ਬਣਾਉਂਦਾ ਵਧੀਆ ਨਾਮ ਆ ਉਹਨੇ ਮੈਂ ਤੁਹਾਨੂੰ ਦੱਸ ਕੇ ਹਟਿਆ ਵਾਂ ਕਿ ਉਹ ਇੱਕ ਐਵੇਂ ਨਾਮ ਆ ਲੇਕਿਨ ਫਿਲਮ ਦਾ ਟਾਈਟਲ ਇਹੀ ਹੋਊਗਾ ਤੇ ਪ੍ਰੋਡਿਊਸਰ ਸਾਹਿਬ ਤੁਸੀਂ ਹੁਣ ਕੀ ਕਹਿੰਦੇ ਹੋ ਵੀ ਅੱਗੇ ਫਿਊਚਰ 'ਚ ਮੇਰੇ ਬਾਰੇ ਕੀ ਦੇਖਦੇ ਹੋ ਪਤਾ ਨਹੀਂ ਕਿੰਨੇ ਵਿੱਚੋਂ ਗਿਆ ਹਨੇਰਾ ਹੀ ਹਨੇਰਾ ਨੇਰਾ ਤੇ ਗੋਗੇ ਦਾ ਮੂੰਹ ਹੋ ਗਿਆ ਕਿੰਨੇ ਗਿਆ। ਇੱਕ ਗੱਲ ਆ ਬਹੁਤ ਵਧੀਆ ਤੇ ਪਿਆਰੀ ਵੀਡੀਓ ਲੱਗੀ ਆ ਵੇਖ ਕੇ ਮਜ਼ਾ ਵੀ ਆਇਆ ਤੇ ਸੌਂਗ ਜਿਹੜੇ ਆ ਸਲੀਮ ਅਲਵੇਲਾ ਨੇ ਵੀ ਸੌਂਗ ਬਹੁਤ ਸੋਹਣਾ ਗਾਇਆ ਤੇ ਜਿਹੜੇ ਇੱਧਰ ਵੀਰ ਸਿੰਘ ਸੀ ਉਹਨਾਂ ਨੇ ਵੀ ਬਹੁਤ ਸੋਹਣਾ ਮਤਲਬ ਕਿ ਆਪਣਾ ਉਹ ਸੌਂਗ ਗਾਇਆ ਜਿਹੜਾ ਉਹਨਾਂ ਨੇ ਇੱਕ ਮੂਵੀ 'ਚ ਗਾਇਆ ਸੀਗਾ ਚੱਲ ਮੇਰੇ ਪੁੱਤ 'ਚ ਤੇ ਬਹੁਤ ਵਧੀਆ ਲੱਗੀ ਵੀਡੀਓ। ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਤੁਹਾਨੂੰ ਇਹ ਵੀਡੀਓ ਸਪੈਸ਼ਲ ਕਿੱਦਾਂ ਦੀ ਲੱਗੀ ਆ। ਜਿਹਦੇ ਵਿੱਚ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਦੇ ਸਾਰੇ ਜਿੰਨੇ ਮੈਂਬਰ ਨੇ ਸਾਰੇ ਇਕੱਠੇ ਹੋ ਕੇ ਇੱਕ ਛੱਤ ਥੱਲੇ ਬੈਠੇ ਨੇ ਤੇ ਹਾਸੇ ਮਖੌਲ ਗੱਪਸ਼ਪ ਚੱਲ ਰਹੀ ਆ ਤੇ ਮੈਂ ਨਾ ਇੱਕ ਗੱਲ ਨੋਟਿਸ ਕੀਤੀ ਜਿਹੜੇ ਵੀ ਸਾਡੇ ਇਧਰੋਂ ਪੰਜਾਬੀ ਸਿੰਗਰ ਜਾਣੇ ਲੱਗਦੇ ਪੰਜਾਬ 'ਚੋਂ ਉਹਨਾਂ ਨੂੰ ਨਾਲ ਲੈ ਕੇ ਜਾਂਦੇ ਨੇ। ਪੰਜਾਬੀ ਲਹਿਰ ਵਾਲੇ ਜਿਹੜੇ ਬੈਠੇ ਸੀ ਇੱਥੇ ਉਹਨਾਂ ਦੇ ਨਾਲ ਜਾਂਦੇ ਨੇ ਤੇ ਉਹ ਮੁਲਾਕਾਤ ਕਰਾਉਂਦੇ ਨੇ ਜਿਵੇਂ ਅੱਗੇ ਬਹੁਤ ਵਾਰੀ ਜਦੋਂ ਕਿੱਪੀ ਗਰੇਵਾਲ ਵੀ ਗਏ ਉਹ ਵੀ ਨਾਲ ਉਦੋਂ ਵੀ ਨਾਲ ਹੀ ਸੀਗੇ। ਸੋ ਮੈਨੂੰ ਲੱਗਦਾ ਵੀ ਉਹਨਾਂ ਦੇ ਕਨੈਕਟ ਨੇ ਸਾਰੇ ਸਿੰਗਰਾਂ ਦੇ ਨਾਲ ਉੱਥੇ ਉਹ ਮੇਨ ਜਿੱਦਾਂ ਲਾ ਲਓ ਕਿ ਬੰਦੇ ਨੇ ਜਿਹੜੇ ਸਾਰਿਆਂ ਨੂੰ ਜਾਣਦੇ ਨੇ ਮੁਲਾਕਾਤ ਕਰਾਉਂਦੇ ਨੇ ਸਾਰਿਆਂ ਤੱਕ ਪਹੁੰਚ ਹੈਗੀ ਉਹਨਾਂ ਦੀ। ਸੋ ਬਹੁਤ ਵਧੀਆ ਲੱਗੀ ਵੀਡੀਓ। ਬਾਕੀ ਤੁਸੀਂ ਕਮੈਂਟਾਂ 'ਚ ਆਪਣੇ ਵਿਚਾਰ ਜ਼ਰੂਰ ਦਿਓ ਤੇ ਹੋਰ ਇਦਾਂ ਦੀ ਕੋਈ ਵੀਡੀਓ ਹੋਵੇ ਸਾਨੂੰ ਕਮੈਂਟਾਂ 'ਚ ਉਹਨਾਂ ਦਾ ਨਾਮ ਜ਼ਰੂਰ ਦੱਸਿਆ ਕਰੋ। ਸੋ ਕੋਸ਼ਿਸ਼ ਕਰਾਂਗੇ ਉਹ ਵੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਈਏ। ਅੱਜ ਲਈ ਨਹੀਂ ਦੋਸਤੋ ਫਿਰ ਮਿਲਾਂਗੇ ਨਵੀਂ ਵੀਡੀਓ ਨਾਲ। ਸਤਿ ਸ੍ਰੀ ਅਕਾਲ।